एक होर जिहड़ा एक एलीगेशन पहला चलदा आ रहा सीगा बेअदबियां नूं लैके वो भी ये वोटां दे विच अकाली दल दी जिहड़ी छवि दे उत्ते जिहड़ा भारी पऊगा। ये सारा उन्हां ने ही एक जिहड़ा हैगा सी प्रोपोगंडा सी अकाली दल दे खिलाफ खड़ा कीता। तुसीं मैनूं एक गल कौन तुहानूं लगदा कांग्रेस ने होर की नहीं। तुसीं एक गल क्यों नहीं सोचदे हैगे कि साडी लोकां दी इन्नी शॉर्ट मैमरी हो गई है। तुसीं अज की कांग्रेस नूं हरमंदर साहब ढाउण वाली जिहड़ी गल सी उस दी क्लीन चिट देती। अच्छा कांग्रेस दावा कर रही है भी 13 सीटां असीं कड्डांगे, दूई पार्टी आम आदमी पार्टी भी दावे कर रहा, सारे दावे कर रहे हैं। अकाली दल की कह रहा भी किन्नियां सीटां अकाली दल नूं मिलणगियां तुहाडे मुताबिक? देखो मैं पहला उन्हां दी गल कर लैना। देखो जिहड़ा ना हैगे आ सुखपाल सिंह खैरा प्लस आम आदमी पार्टी प्लस सो कॉल्ड टकसाली, ठीक है, 0 + 0 + 0 = 0। ਜਿਹੜਾ ਹੈਗਾ ਬ੍ਰਹਮਪੁਰਾ ਸਾਹਿਬ ਦੇਖੋ ਉਹਨਾਂ ਦੀ ਏਜ ਦਾ ਹਿਸਾਬ ਕਿਤਾਬ ਦੇਖੋ, ਉਹਨਾਂ ਨੂੰ ਦੇਖੋ ਬ੍ਰਹਮਪੁਰਾ ਸਾਹਿਬ ਨੋ ਡਾਊਟ ਬੜੇ ਉਹ ਸੀ ਜਿਹੜੇ ਹੈਗੇ ਆ ਉਹ ਅਕਾਲੀ ਦਲ ਦੇ ਥੰਮ ਸੀ ਇੱਕ ਮੰਨੇ ਜਾਂਦੇ। ਪਰ ਸਵਾਲ ਇਹ ਹੈਗਾ ਕਿ ਏਜ ਦਾ ਕੋਈ ਉਹ ਵੀ ਹੁੰਦਾ ਹੈਗਾ, ਕਿਸੇ ਟਾਈਮ ਤੇ ਜਾ ਕੇ ਬੰਦੇ ਨੂੰ ਕੋਈ ਫੁੱਲ ਸਟਾਪ ਵੀ ਲੱਗਣਾ ਹੁੰਦਾ। ਸੋ ਜੇ ਫੁੱਲ ਸਟਾਪ ਲੱਗਣਾ ਫਿਰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਫੁੱਲ ਸਟਾਪ ਦੇਖੋ ਕਿ ਬਾਦਲ ਸਾਹਿਬ ਵਾਲੀ ਗੱਲ ਥੋੜੀ ਬਿਲਕੁਲ ਠੀਕ ਹੈਗੀ ਆ। ਸੁਖਪਾਲ ਸਿੰਘ ਖਹਿਰਾ ਦੀ ਗੱਲ ਕਰ ਲੈਂਦੇ ਹਾਂ ਨਾ, ਉਹਨਾਂ ਨੇ ਵੀ ਹੁਣ ਇੱਕ ਆਪਣੀ ਪਾਰਟੀ ਖੜੀ ਕੀਤੀ, ਨਾਲ ਹੋਰ ਪਾਰਟੀਆਂ ਜੋੜਦੀਆਂ ਨੇ, ਆਮ ਆਦਮੀ ਪਾਰਟੀ ਛੱਡ ਕੇ ਹੋਰ ਪਾਰਟੀਆਂ ਬਣੀਆਂ। ਕਿੰਨਾ ਕੁ ਫਾਇਦਾ ਹੋਊਗਾ ਉਹਨਾਂ ਦਾ ਇਹ ਕਦਮ ਚੱਕਣ ਨਾਲ ਅਕਾਲੀ ਦਲ ਨੂੰ? ਵੀ ਇਹ ਸਾਰੀ ਜਿਹੜੀ ਹੈਗੀ ਆ ਦੇਖੋ ਸੁਖਪਾਲ ਸਿੰਘ ਖਹਿਰਾ ਦਾ ਤਾਂ ਕੋਈ ਗੱਲ ਕਰਨ ਦਾ ਕੋਈ ਮਤਲਬ ਇਹ ਨਹੀਂ ਬਣਦਾ ਹੈਗਾ। ਜੇ ਇੱਕ ਸੀਟ ਆ ਗਈ ਇਹਨਾਂ ਨੂੰ ਤਾਂ ਤੁਸੀਂ ਮੈਨੂੰ ਇੱਥੇ ਆ ਕੇ ਦੁਬਾਰਾ ਪੁੱਛਿਓ ਵੀ ਤੁਸੀਂ ਇਹ ਗੱਲ ਕਹੀ ਸੀ ਵੀ ਇਹਨਾਂ ਨੂੰ ਜਿਹੜੀ ਹੈਗੀ ਇੱਕ ਸੀਟ ਆ ਗਈ। ਇੱਕ ਸੀਟ ਨਹੀਂ, ਜੇ ਕੋਈ ਜ਼ਮਾਨਤ ਬਚਾ ਕੇ ਤਾਂ ਵੀ ਦੱਸ ਦੇ। ਸੁਖਪਾਲ ਸਿੰਘ ਖਹਿਰਾ ਦਾ ਤਾਂ ਉਹ ਕਿਰਦਾਰ ਹੈਗਾ ਕਿ ਜੇ ਕਿਸੇ ਊਂਠ ਨੂੰ ਤੁਸੀਂ ਆਪਣਾ ਉਹਦੇ ਵਿੱਚ ਵਾੜ ਦਿਓ ਨਾ ਤੰਬੂ ਦੇ ਵਿੱਚ ਟੈਂਟ ਦੇ ਵਿੱਚ ਤਾਂ ਸਾਰਾ ਕੁਝ ਪੱਟ ਕੇ ਲੈ ਜਾਊਗਾ। ਇੱਕ ਪਾਰਟੀ ਤਿਆਰ ਕਰ ਲਿੱਤੀ ਗਈ ਆ, ਸਰਬੱਤ ਖਾਲਸਾ ਦੇ ਜਥੇਦਾਰਾਂ ਵੱਲੋਂ ਕੀਤੀ ਗਈ ਆ, ਸਿਮਰਨਜੀਤ ਸਿੰਘ ਮਾਨ ਹੋਣੀ ਵੀ ਉਹਨਾਂ ਨਾਲ ਰਲ ਗਿਆ। ਕਿੰਨੀ ਕੁ ਟੱਕਰ ਤੁਸੀਂ ਮੰਨਦੇ ਹੋ ਉਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਨਾਲ ਹੋਣ, ਜਾਂ ਕਿੰਨਾ ਕੁ ਨੁਕਸਾਨ ਸ਼੍ਰੋਮਣੀ ਅਕਾਲੀ ਦਲ? ਕੋਈ ਟੱਕਰ ਨਹੀਂ ਹੋਣੀ, ਕੋਈ ਨੁਕਸਾਨ ਨਹੀਂ ਹੋਣਾ। ਤੁਹਾਨੂੰ ਲੱਗਦਾ ਨਹੀਂ ਵੀ ਪੰਥਕ ਵੋਟ ਜਿਹੜੀ ਉਹ ਖਿੱਚਣ? ਬਿਲਕੁਲ ਨਹੀਂ ਪੰਥਕ। ਦੇਖੋ ਅੱਜ ਪੰਜਾਬ ਦੇ ਲੋਕ ਪੰਜਾਬ ਦੇ ਵਿੱਚ ਪੀਸ ਚਾਹੁੰਦੇ ਆ, ਸ਼ਾਂਤੀ ਚਾਹੁੰਦੇ ਆ, ਤੇ ਮੈਂ ਇਹ ਸਮਝਦਾ ਕਿ ਆਪਣੀ ਡਿਮਾਂਡ ਕਰਨੀ ਚਾਹੀਦੀ ਹੈ। ਜਿਹੜੀ ਅੱਜ ਸਿਮਰਨਜੀਤ ਸਿੰਘ ਮਾਨ ਵੀ ਇਹ ਗੱਲ ਕਹਿ ਰਹੇ ਆ, ਇਹ ਮੈਂ ਅੱਤਵਾਦ ਦੇ ਰਾਹ 'ਤੇ ਨਹੀਂ, ਮੈਂ ਪੀਸਫੁਲੀ ਮਤਲਬ ਜਿਹੜੀ ਹੈਗੀ ਆਪਣੀ ਡਿਮਾਂਡ ਜਾਰੀ ਰੱਖੂੰਗਾ। ਬਿਲਕੁਲ ਅਸੀਂ ਵੀ ਕਰਦੇ ਹਾਂ, ਅਸੀਂ ਵੀ ਬਹੁਤ ਸਾਰੀਆਂ ਡਿਮਾਂਡਸ ਰੱਖੀਆਂ। ਅਕਾਲੀ ਦਲ ਨੇ ਪਾਣੀਆਂ ਬਾਰੇ ਰੱਖੀ, ਅਨੰਦਪੁਰ ਸਾਹਿਬ ਦੇ ਮਤੇ ਵਾਲੀ ਗੱਲ ਕੀਤੀ, ਚੰਡੀਗੜ੍ਹ ਬਾਰੇ ਰੱਖੀ, ਪੰਜਾਬੀ ਬੋਲਦੇ ਏਰੀਆ ਬਾਰੇ ਰੱਖੀ, ਅਸੀਂ ਵੀ ਰੱਖੀ, ਪਰ ਅਸੀਂ ਬੰਦੂਕਾਂ ਚੱਕ ਕੇ ਨਹੀਂ ਰੱਖੀ ਕਦੇ। ਪਿਛਲੇ 15 ਦਿਨ ਦਾ ਟੂਰ ਅਮਰੀਕਾ ਕੈਨੇਡਾ ਦਾ ਕਰਕੇ ਆ। ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਮੈਂ ਜਾ ਕੇ ਬਹੁਤ ਹੀ ਇਸ ਤਰ੍ਹਾਂ ਦੇ ਬੰਦਿਆਂ ਨੂੰ ਮਿਲ ਕੇ ਆਇਆ ਜਿਹੜੇ ਬਹੁਤ ਹੀ ਮਤਲਬ ਸਮਝ ਲਓ ਵੀ ਪੰਜਾਬ ਦੇ ਜਿਹੜਾ ਪਿਛਲਾ ਦੌਰ ਰਿਹਾ ਉਹਦੇ ਵਿੱਚ ਬਹੁਤ ਇਨਵੋਲਵ ਸੀ। ਬੜੀਆਂ ਉਹਨਾਂ ਨਾਲ ਗੱਲਾਂ ਕੀਤੀਆਂ। ਕੋਈ ਬੰਦਾ ਰੈਫਰੈਂਡਮ ਦੀ ਗੱਲ ਨਹੀਂ ਕਰਦਾ ਹੈਗਾ। ਤੇ ਰੈਫਰੈਂਡਮ 2020 ਉਹ ਕੀ ਅਸਰ ਪਊ?